ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਆਖਦੇ ਹਾਂ। ਸੋਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਆਪ ਸਭ ਦਾ ਸਵਾਗਤ ਹੈ। ਅੱਜ 25 ਫਰਵਰੀ ਦਿਨ ਵੀਰਵਾਰ ਤੁਹਾਡੇ ਲਈ ਪੇਸ਼ ਕਰਾਂਗੇ ਅਮਰੀਕਾ ਅੰਤਰਰਾਸ਼ਟਰੀ ਖਬਰਾਂ, ਉਸ ਦੇ ਨਾਲ ਵੈਦਰ, ਸਟਾਕ ਮਾਰਕੀਟ, ਐਕਸਚੇਂਜ ਰੇਟ, ਸੋਨੇ ਚਾਂਦੀ ਦੇ ਰੇਟ ਦੀ ਜਾਣਕਾਰੀ। ਸਾਡੇ ਅੱਜ ਦੇ ਅਪਡੇਟ ਅਮਰੀਕਾ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਦੇ ਲਈ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 408-272-2500। ਇਸ ਦੇ ਨਾਲ ਸੰਤੋਖ ਸਿੰਘ ਬਾਸੀ ਫਰੀਮੰਟ ਤੋਂ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ ਤੋਂ, ਨਾਜਰ ਸਿੰਘ, ਰਸ਼ਪਾਲ ਕੌਰ ਖੰਗੂੜਾ ਬੇਕਰਸਫੀਲਡ ਤੋਂ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ ਨੰਬਰ 408-722-7698 408-722-7698 ਦੇ ਉੱਤੇ। ਤਾਂ ਹੁਣ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲੀ ਖਬਰ ਕੈਂਸਸ ਤੋਂ ਆ ਰਹੀ ਹੈ। ਇੱਕ ਬਹੁਤ ਮਾੜੀ ਦੁਰਘਟਨਾ ਉੱਥੇ ਵਾਪਰੀ। ਕੈਂਸਸ ਦੀ ਐਕਸਲ ਇੰਡਸਟਰੀ ਦਾ ਹੈਸਟਨ ਦੇ ਵਿੱਚ ਪਲਾਂਟ ਆ, ਜਿੱਥੇ ਦੇ ਇੱਕ ਕਰਮਚਾਰੀ ਦੇ ਦੁਆਰਾ ਉੱਥੇ ਗੋਲੀਬਾਰੀ ਕਰ ਦਿੱਤੀ ਗਈ, ਜਿਸ ਕਰਕੇ 3 ਜਾਣਿਆਂ ਦੀ ਮੌਤ ਹੋ ਗਈ ਅਤੇ 14 ਜਾਣੇ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਜਦ ਗੋਲੀਬਾਰੀ ਦੀ ਖਬਰ ਪੁਲਿਸ ਤੱਕ ਪਹੁੰਚੀ ਤਾਂ ਜਵਾਬੀ ਕਾਰਵਾਈ ਦੇ ਵਿੱਚ ਉਸ ਗਨਮੈਨ ਨੂੰ, ਹਮਲਾਵਰ ਨੂੰ ਪੁਲਿਸ ਦੇ ਦੁਆਰਾ ਮਾਰ ਮੁਕਾਇਆ ਗਿਆ। ਹਮਲਾਵਰ ਦਾ ਨਾਮ ਅਜੇ ਅਧਿਕਾਰਤ ਰੂਪ ਵਿੱਚ ਨਹੀਂ ਦੱਸਿਆ ਗਿਆ। ਜਿਹੜਾ ਫਸਟ ਰਿਸਪੌਂਡਰ ਉੱਥੇ ਪਹੁੰਚਿਆ ਉਸਨੇ ਬਾਅਦ ਦੇ ਵਿੱਚ ਦੱਸਿਆ ਵੀ ਇਸ ਬੰਦੇ ਦੇ ਕੋਲ ਇੱਕ ਪਿਸਟਲ ਤੇ ਲੰਬੀ ਗਨ ਸੀ ਤੇ ਉਸ ਪੁਲਿਸ ਅਫਸਰ ਦੇ ਦੁਆਰਾ ਉਸ ਤੇ ਜਵਾਬੀ ਕਾਰਵਾਈ ਕੀਤੀ ਗਈ ਤੇ ਹੋਰ ਕਿਸੇ ਨੂੰ ਹਾਨੀ ਪਹੁੰਚਣ ਤੋਂ ਪਹਿਲਾਂ ਉਸ ਹਮਲਾਵਰ ਨੂੰ ਪੁਲਿਸ ਦੁਆਰਾ ਮਾਰ ਦਿੱਤਾ ਗਿਆ। ਹਾਰਵੀ ਕਾਉਂਟੀ ਦੇ ਸ਼ੈਰਿਫ ਟੀ ਵਾਲਟਨ ਦਾ ਦੱਸਣਾ ਸੀਗਾ ਵੀ ਜਿਸ ਬੰਦੇ ਨੇ ਇਹ ਹਮਲਾ ਕੀਤਾ, ਗੋਲੀਆਂ ਚਲਾਈਆਂ, ਉਸ ਦੇ ਬਾਰੇ ਇਹ ਖਦਸ਼ਾ ਪਹਿਲਾਂ ਵੀ ਪ੍ਰਗਟ ਕੀਤਾ ਗਿਆ ਸੀਗਾ ਵੀ ਇਹ ਕੋਈ ਏਦਾਂ ਦੀ ਘਿਨਾਉਣੀ ਹਰਕਤ ਕਰ ਸਕਦਾ ਆ, ਤੇ ਉਹੀ ਚੀਜ਼ ਹੋਈ ਜਿਸ ਦਾ ਡਰ ਸੀ। ਇਸ ਪਲਾਂਟ ਦੇ ਨਜ਼ਦੀਕ ਹੀ ਹੈਸਟਨ ਕਾਲਜ, ਮਿਡਲ ਸਕੂਲ ਤੇ ਹਾਈ ਸਕੂਲ ਸੀ। ਇਸ ਗੋਲੀਬਾਰੀ ਦੇ ਦੌਰਾਨ ਇਹ ਸਾਰੇ ਲਾਕਡਾਊਨ ਤੇ ਰਹੇ। GOP ਰਿਪਬਲਿਕਨ ਪਾਰਟੀ ਦਾ ਡਿਬੇਟ ਅੱਜ ਹੋਇਆ, ਜਿਸ ਦੇ ਵਿੱਚ ਟੈਡ ਕਰੂਜ਼ ਅਤੇ ਮਾਰਕੋ ਰੂਬੀਓ ਦੇ ਦੁਆਰਾ ਇਸ ਟਾਈਮ ਰਿਪਬਲਿਕਨ ਪਾਰਟੀ ਦੇ ਵਿੱਚ ਲੀਡ ਬਣਾ ਚੁੱਕੇ ਡੋਨਲਡ ਟਰੰਪ ਆ, ਉਸ ਦੇ ਉੱਤੇ ਮਿਲ ਕੇ ਹਮਲੇ ਕੀਤੇ ਗਏ। ਚਾਹੇ ਉਹ ਇਮੀਗ੍ਰੇਸ਼ਨ ਦਾ ਮਾਮਲਾ ਹੋਵੇ ਜਾਂ ਡੈਪੋਟੇਸ਼ਨ ਦਾ ਮਾਮਲਾ ਹੋਵੇ, ਇਹਨਾਂ ਦੋਨਾਂ ਦੇ ਦੁਆਰਾ ਮਿਲ ਕੇ ਜੰਮ ਕੇ ਡੋਨਲਡ ਟਰੰਪ ਤੇ ਹਮਲੇ ਕੀਤੇ ਗਏ। ਕੱਲ ਪਿਛਲੀ ਵਾਰ ਦੇ ਰਿਪਬਲਿਕਨ ਪ੍ਰਾਇਮਰੀ ਕੈਂਡੀਡੇਟ ਮਿਟ ਰੋਮਨੀ, ਉਹਨਾਂ ਨੇ ਡੋਨਲਡ ਟਰੰਪ ਦੇ ਉੱਤੇ ਉਹਨਾਂ ਦੀਆਂ ਟੈਕਸ ਰਿਟਰਨ ਨੂੰ ਲੈ ਕੇ ਟਿੱਪਣੀ ਕੀਤੀ ਵੀ ਇਹਨਾਂ ਟੈਕਸ ਰਿਟਰਨ ਦੇ ਵਿੱਚੋਂ ਇੱਕ ਵੱਡਾ ਧਮਾਕਾ ਹੋਵੇਗਾ, ਜਿਸ ਦੇ ਜਵਾਬ ਦੇ ਵਿੱਚ ਡੋਨਲਡ ਟਰੰਪ ਨੇ ਇਹ ਆਖਿਆ ਵੀ ਕਿਸੇ ਦੇ ਟੈਕਸ ਰਿਟਰਨ ਤੋਂ ਇਹ ਨਹੀਂ ਦੱਸਿਆ ਜਾ ਸਕਦਾ ਵੀ ਉਸ ਕੋਲ ਕਿੰਨੀ ਜਾਇਦਾਦ ਆ। ਤੇ ਨਾਲ ਉਹਨਾਂ ਨੇ ਇਹ ਵੀ ਆਖ ਦਿੱਤਾ ਵੀ ਰਿਪਬਲਿਕਨ ਪਾਰਟੀ ਦੀ ਇਤਿਹਾਸ ਦੇ ਵਿੱਚ ਮਿਟ ਰੋਮਨੀ ਹੁਣ ਤੱਕ ਦੇ ਸਭ ਤੋਂ ਮੂਰਖ ਕੈਂਡੀਡੇਟ ਰਹੇ ਨੇ। ਇਹਨਾਂ ਦੋਨਾਂ ਨੇ ਟਵਿੱਟਰ ਦੇ ਉੱਤੇ ਜੰਮ ਕੇ ਇੱਕ ਦੂਜੇ ਦੇ ਉੱਤੇ ਭੜਾਸ ਵੀ ਕੱਢੀ। ਉਧਰ ਡੋਨਲਡ ਟਰੰਪ ਲਗਾਤਾਰ ਹਰ ਵਾਰ ਆਪਣੇ ਪ੍ਰੈਸ ਕਾਨਫਰੰਸ ਜਾਂ ਗੱਲਬਾਤ ਦੇ ਵਿੱਚ ਮੈਕਸੀਕੋ ਦੇ ਬਾਰਡਰ ਦੇ ਉੱਤੇ ਵਾਲ ਬਣਾਉਣ ਦੀ ਗੱਲ ਕਰਦੇ ਆ। ਉਧਰ ਅੱਜ ਇੱਕ ਇੰਟਰਵਿਊ ਦੇ ਵਿੱਚ ਮੈਕਸੀਕੋ ਦੇ ਰਾਸ਼ਟਰਪਤੀ ਰਹਿ ਚੁੱਕੇ ਵਿੰਸੈਂਟ ਫੌਕਸ, ਉਹਨਾਂ ਨੇ ਆਖਿਆ ਅਸੀਂ ਇਸ ਵਾਲ ਦੀਵਾਰ ਦੇ ਲਈ ਇੱਕ ਨਿੱਕਾ ਪੈਸਾ ਵੀ ਨਹੀਂ ਦੇਣਾ। ਜਦ ਮੈਕਸੀਕੋ ਦੇ ਰਾਸ਼ਟਰਪਤੀ ਰਹਿ ਚੁੱਕੇ ਵਿੰਸੈਂਟ ਫੌਕਸ ਨੇ ਇਹ ਬਿਆਨ ਦਿੱਤਾ ਤਾਂ ਉਸ ਤੋਂ ਬਾਅਦ ਦੇ ਵਿੱਚ ਡੋਨਲਡ ਟਰੰਪ ਨੇ ਆਪਣੇ ਸਮਰਥਕਾਂ ਨੂੰ ਇਹ ਆਖਿਆ, ਇਹਨਾਂ ਦੇ ਇਸ ਕਹਿਣ ਤੋਂ ਬਾਅਦ ਦੇ ਵਿੱਚ ਹੁਣ ਦੀਵਾਰ ਦੀ ਉਚਾਈ 10 ਫੁੱਟ ਹੋਰ ਮੈਂ ਵਧਾ ਦੇਣੀ ਆ। ਉਧਰ ਡੈਮੋਕ੍ਰੇਟ ਪਾਰਟੀ ਦੀ ਅਗਲੀ ਪ੍ਰਾਇਮਰੀ ਸਾਊਥ ਕੈਰੋਲੀਨਾ ਦੇ ਵਿੱਚ ਹੋਣ ਤੋਂ ਪਹਿਲਾਂ ਅੱਜ ਹੈਲਰੀ ਕਲਿੰਟਨ ਆ, ਉਹਨਾਂ ਦੇ ਖਿਲਾਫ ਟਵਿੱਟਰ ਦੇ ਉੱਤੇ ਲੋਕਾਂ ਨੇ #WhichHillary ਦੀ ਝੜੀ ਲਾ ਦਿੱਤੀ। ਸ਼ਾਮ 7 ਵਜੇ ਤੱਕ 2,50,000 ਵੱਖ-ਵੱਖ ਹੈਲਰੀ ਦੇ ਖਿਲਾਫ ਟਵੀਟ ਹੋਏ, ਜਿਨ੍ਹਾਂ ਦੇ ਵਿੱਚ ਹੈਲਰੀ ਕਲਿੰਟਨ, ਜੋ ਕਿ ਪਹਿਲਾਂ ਗੇ ਮੈਰਿਜ ਦੇ ਖਿਲਾਫ ਸੀ, ਹੁਣ ਉਸ ਦੇ ਹੱਕ ਦੇ ਵਿੱਚ ਆ, ਹੈਲਥ ਕੇਅਰ ਦੇ ਖਿਲਾਫ ਸੀ, ਹੁਣ ਉਸ ਦੇ ਹੱਕ ਦੇ ਵਿੱਚ ਆ, ਤੇ ਹੋਰ ਬਹੁਤ ਸਾਰੀਆਂ ਇਦਾਂ ਦੀਆਂ ਪਾਲਿਸੀਜ਼ ਜਿਸ ਦੇ ਵਿੱਚ ਹੈਲਰੀ ਕਲਿੰਟਨ ਨੇ ਆਪਣਾ ਸਟੈਂਡ ਬਦਲਿਆ ਆ,
ਉਸ ਦੀ ਚਰਚਾਵਾਂ ਛਿੜੀਆਂ ਰਹੀਆਂ। ਇਹ ਹੋਣ ਦੇ ਬਾਵਜੂਦ ਵੀ ਹਿਲਰੀ ਕਲਿੰਟਨ ਦਾ ਕੈਂਪੇਨ ਇਹ ਯਕੀਨ 'ਚ ਨੇ ਵੀ ਉਹ ਸਾਊਥ ਕੈਰੋਲੀਨਾ ਦੀ ਪ੍ਰਾਇਮਰੀ ਆਸਾਨੀ ਦੇ ਨਾਲ ਜਿੱਤ ਜਾਣਗੇ। ਡੈਮੋਕ੍ਰੇਟ ਪਾਰਟੀ ਦੀ ਸਾਊਥ ਕੈਰੋਲੀਨਾ ਦੀ ਪ੍ਰਾਇਮਰੀ ਆਉਂਦੇ ਸ਼ਨੀਚਰਵਾਰ ਫਰਵਰੀ 27 ਨੂੰ ਹੋਵੇਗੀ। ਸੈਨ ਫਰਾਂਸਿਸਕੋ ਦੇ ਸੀਨੀਅਰ ਡਿਸਟ੍ਰਿਕਟ ਕੋਰਟ ਦੇ ਜੱਜ ਚਾਰਲਸ ਬ੍ਰੇਅਰ, ਉਹਨਾਂ ਨੇ ਕੈਲੀਫੋਰਨੀਆ ਦੇ ਸੈਨੇਟਰ ਰਹਿ ਚੁੱਕੇ ਲੀਲੈਂਡ ਯੀ, ਉਹਨਾਂ ਨੂੰ ਠੱਗੀ ਦੇ ਰੈਕਟੀਅਰਿੰਗ ਦੇ ਮਾਮਲੇ ਦੇ ਵਿੱਚ 5 ਸਾਲ ਦੀ ਸਜ਼ਾ ਸੁਣਾਈ ਆ। ਕੈਰੀਅਰ ਪੋਲੀਟੀਸ਼ੀਅਨ ਲੀਲੈਂਡ ਯੀ, ਜਿਸ ਦੀ ਉਮਰ 67 ਸਾਲ ਆ, ਉਸ ਨੇ ਜੁਲਾਈ ਦੇ ਵਿੱਚ ਰੈਕਟੀਅਰਿੰਗ ਦੇ ਵਿੱਚ ਸਹਾਇਤਾ ਕਰਨ ਦੇ ਦੋਸ਼ਾਂ ਨੂੰ ਕਬੂਲਿਆ ਸੀ। ਉਸ ਤੋਂ ਬਾਅਦ ਦੇ ਵਿੱਚ ਸੈਨੇਟਰ ਰਹਿ ਚੁੱਕੇ ਲੀਲੈਂਡ ਯੀ ਨੇ ਅਦਾਲਤ ਨੂੰ ਦਰਖਾਸਤ ਲਾਈ ਸੀ ਵੀ ਉਹਨਾਂ ਦੇ ਉੱਤੇ ਨਰਮੀ ਦੇ ਨਾਲ ਪੇਸ਼ ਕੀਤਾ ਜਾਵੇ। ਅਦਾਲਤੀ ਸੁਣਵਾਈ ਦੇ ਦੌਰਾਨ ਜੱਜ ਚਾਰਲਸ ਬ੍ਰੇਅਰ ਨੇ ਆਖਿਆ ਵੀ ਮੈਨੂੰ ਇਦਾਂ ਦਾ ਕਿਤੇ ਵੀ ਮਹਿਸੂਸ ਨਹੀਂ ਹੋਇਆ ਵੀ ਕੋਈ ਨਰਮੀ ਦੇ ਨਾਲ ਪੇਸ਼ ਆਉਣਾ ਚਾਹੀਦਾ ਆ, ਪਰ ਇਸ ਨੂੰ ਬਣਦੀ ਸਜ਼ਾ ਉਹ ਜ਼ਰੂਰ ਮਿਲਣੀ ਚਾਹੀਦੀ ਆ ਤੇ ਇਹ 5 ਸਾਲ ਦੀ ਸਜ਼ਾ ਇਸੇ ਲਈ ਸੁਣਾਈ ਗਈ ਆ। ਸੈਨ ਫਰਾਂਸਿਸਕੋ ਅਦਾਲਤ ਦੇ ਫੈਡਰਲ ਜੱਜ ਚਾਰਲਸ ਬ੍ਰੇਅਰ, ਉਹਨਾਂ ਨੇ ਵੋਲਕਸਵੈਗਨ ਦੇ ਖਿਲਾਫ ਸੌਫਟਵੇਅਰ ਦੇ ਮਦਦ ਦੇ ਨਾਲ ਵੋਲਕਸਵੈਗਨ ਦੇ ਉੱਤੇ ਪ੍ਰਦੂਸ਼ਣ ਘੱਟ ਦਿਖਾਉਣ ਵਾਲੇ ਕੇਸ ਦੇ ਵਿੱਚ ਉਹਨਾਂ ਨੂੰ 1 ਮਹੀਨੇ ਦਾ ਹੋਰ ਸਮਾਂ ਦਿੱਤਾ ਆ ਵੀ ਆਪਣੀਆਂ 6 ਲੱਖ ਡੀਜ਼ਲ ਗੱਡੀਆਂ ਦੇ ਲਈ ਕੋਈ ਹੱਲ ਲੱਭੋ। ਜੱਜ ਚਾਰਲਸ ਬ੍ਰੇਅਰ ਕਈ 100 ਕਲਾਸ ਐਕਸ਼ਨ ਲਾਸੂਟ ਜਰਮਨੀ ਦੀ ਇਸ ਕਾਰ ਮੇਕਰ ਵੋਲਕਸਵੈਗਨ ਦੇ ਖਿਲਾਫ ਸੁਣ ਰਹੇ ਨੇ ਤੇ ਉਹਨਾਂ ਨੇ ਆਖਿਆ ਵੀ ਇਹਨਾਂ ਨੂੰ ਪਹਿਲਾਂ ਹੀ 5 ਮਹੀਨੇ ਇਹ ਸਮੱਸਿਆ ਨੂੰ ਹੱਲ ਕਰਨ ਦੇ ਲਈ ਦਿੱਤੇ ਹੋਏ ਆ ਤੇ 24 ਮਾਰਚ ਤੱਕ ਉਹਨਾਂ ਨੂੰ ਅਖੀਰਲਾ ਸਮਾਂ ਦਿੱਤਾ ਜਾਂਦਾ ਹੈ ਜਦ ਤੱਕ ਕੋਈ ਉਹ ਹੱਲ ਲੱਭ ਕੇ ਆਉਣ। ਇਸ ਕੇਸ ਦੇ ਵਿੱਚ ਵੋਲਕਸਵੈਗਨ ਦੇ ਉੱਤੇ ਚੰਗਾ ਜੁਰਮਾਨਾ ਕੀਤਾ ਜਾ ਸਕਦਾ ਆ। ਸੈਨ ਹੋਜ਼ੇ ਤੋਂ ਯੂਐਸ ਡਿਸਟ੍ਰਿਕਟ ਜੱਜ ਲੂਸੀ ਕੋ, ਉਹਨਾਂ ਨੂੰ ਪ੍ਰੈਜ਼ੀਡੈਂਟ ਬਰਾਕ ਓਬਾਮਾ ਦੇ ਦੁਆਰਾ 9th ਯੂਐਸ ਸਰਕਟ ਕੋਰਟ ਆਫ ਅਪੀਲਜ਼ ਦੇ ਲਈ ਨੋਮੀਨੇਟ ਕੀਤਾ ਗਿਆ ਆ। 47 ਸਾਲਾ ਲੂਸੀ ਕੋ ਫੈਡਰਲ ਟ੍ਰਾਇਲ ਜੱਜ ਪਿਛਲੇ 2010 ਤੋਂ ਰਹਿ ਚੁੱਕੇ ਨੇ ਤੇ ਉਹਨਾਂ ਨੇ ਐਪਲ, ਗੂਗਲ, ਅਡੋਬ ਵਰਗੀਆਂ ਸਿਲੀਕਨ ਵੈਲੀ ਦੀਆਂ ਕੰਪਨੀਆਂ ਦੇ ਕੇਸ ਦੀ ਸੁਣਵਾਈ ਕੀਤੀ ਆ। ਇਸ ਤੋਂ ਇਲਾਵਾ ਉਹ ਸੈਂਟਾ ਕਲਾਰਾ ਕਾਉਂਟੀ ਸੁਪੀਰੀਅਰ ਕੋਰਟ ਦੇ ਜੱਜ ਵੀ ਰਹਿ ਚੁੱਕੇ ਨੇ। ਰਸ਼ੀਆ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅੱਜ ਕਾਫੀ ਖੁਸ਼ ਨਜ਼ਰ ਆਏ ਜਦ ਉਹਨਾਂ ਦੀ ਪ੍ਰੈਜ਼ੀਡੈਂਟ ਬਰਾਕ ਓਬਾਮਾ ਦੇ ਨਾਲ ਸੀਰੀਆ ਨੂੰ ਲੈ ਕੇ ਜੰਗਬੰਦੀ ਟਰੂਸ ਉਹ ਡੀਲ ਫਾਈਨਲ ਹੋ ਗਈ। ਉੱਦਾਂ ਦੋਨਾਂ ਹੀ ਪਾਸੇ ਕੋਈ ਬਹੁਤਾ ਵਿਸ਼ਵਾਸ ਨਹੀਂ ਹੈਗਾ ਤੇ ਇਸ ਗੱਲ ਦੇ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਵੀ ਇਹ ਜਿਹੜੀ ਜੰਗਬੰਦੀ ਆ ਉਹ ਕਾਰਗਰ ਸਾਬਤ ਹੋਵੇਗੀ ਜਾਂ ਨਹੀਂ, ਪਰ ਇਹ ਪੁਤਿਨ ਅਤੇ ਓਬਾਮਾ ਦੇ ਦਰਮਿਆਨ ਜਿਹੜੀ ਇਹ ਡੀਲ ਹੋਈ ਆ ਉਹ ਲੋਕਾਂ ਦੇ ਲਈ ਸੁੱਖ ਦਾ ਸਾਹ ਸਾਬਤ ਹੋ ਸਕਦੀ ਆ। ਇਸ ਜੰਗਬੰਦੀ ਦੇ ਨਾਲ ਸੀਰੀਅਨ ਰਾਸ਼ਟਰਪਤੀ ਬਸ਼ਰ ਅਲ ਅਸਾਦ ਆ, ਉਹਨੂੰ ਆਪਣੀਆਂ ਫੌਜਾਂ ਨੂੰ ਦੁਬਾਰਾ ਇਕੱਠਿਆਂ ਕਰਨ ਦਾ ਮੌਕਾ ਮਿਲੇਗਾ ਤਾਂ ਜੋ ਸੀਰੀਆ ਦੇ ਉੱਤੇ ਮੁੜ ਕੇ ਉਹ ਕਬਜ਼ਾ ਕਰ ਸਕੇ। ਇੱਕ ਪਾਸੇ ਰਸ਼ੀਆ ਬਸ਼ਰ ਅਲ ਅਸਾਦ ਦਾ ਸਾਥ ਦੇ ਰਹੀ ਆ ਤੇ ਦੂਜੇ ਪਾਸੇ ਅਮਰੀਕਾ ਸੀਰੀਅਨ ਰੈਬਲਸ ਦਾ ਪੂਰਾ ਸਾਥ ਦੇ ਰਹੀ ਆ। ਇਸ ਲੜਾਈ ਦੇ ਵਿੱਚ ਸੀਰੀਆ ਦੇ ਆਮ ਲੋਕ ਬੁਰੀ ਤਰ੍ਹਾਂ ਪਿਸ ਰਹੇ ਨੇ। ਅਮਰੀਕਾ ਨੇ ਅੱਜ ਸੰਯੁਕਤ ਰਾਸ਼ਟਰ UN ਦੇ ਸਿਕਿਉਰਿਟੀ ਕੌਂਸਲ ਦੇ ਸਾਹਮਣੇ ਇੱਕ ਡਰਾਫਟ ਰੈਜ਼ੋਲੂਸ਼ਨ ਰੱਖਿਆ ਆ ਜਿਸ ਦੇ ਵਿੱਚ ਚਾਈਨਾ ਦੀ ਮਦਦ ਦੇ ਨਾਲ ਨਾਰਥ ਕੋਰੀਆ, ਉੱਤਰੀ ਕੋਰੀਆ ਦੇ ਖਿਲਾਫ ਸਭ ਤੋਂ ਸਖਤ ਪਾਬੰਦੀਆਂ ਲਾਈਆਂ ਜਾਣਗੀਆਂ। ਇਸ ਡਰਾਫਟ ਰੈਜ਼ੋਲੂਸ਼ਨ ਦੇ ਅਨੁਸਾਰ ਜਿੰਨੇ ਵੀ UN ਦੇ ਮੈਂਬਰ ਨੇ ਉਹਨਾਂ ਨੂੰ ਇਹ ਲਾਜ਼ਮੀ ਕੀਤਾ ਜਾਵੇਗਾ ਵੀ ਜਿਹੜਾ ਵੀ ਕਾਰਗੋ ਸਮਾਨ ਉੱਤਰੀ ਕੋਰੀਆ, ਨਾਰਥ ਕੋਰੀਆ ਵੱਲ ਜਾ ਰਿਹਾ ਆ ਜਾਂ ਉੱਥੋਂ ਆ ਰਿਹਾ ਆ ਉਸ ਨੂੰ ਲਾਜ਼ਮੀ ਚੈੱਕ ਕੀਤਾ ਜਾਵੇ। ਚਾਈਨਾ ਹਮੇਸ਼ਾ ਹੀ ਨਾਰਥ ਕੋਰੀਆ ਦਾ ਸਾਥੀ ਰਿਹਾ ਆ ਪਰ ਇਸ ਸੈਂਕਸ਼ਨਸ ਦੇ ਲਈ ਉਹ ਮਨਜ਼ੂਰ ਰਿਹਾ। ਪਿਛਲੇ 20 ਸਾਲਾਂ ਦੇ ਵਿੱਚ ਨਾਰਥ ਕੋਰੀਆ ਦੇ ਉੱਤੇ ਇਹ ਸਭ ਤੋਂ ਸਖਤ ਸੈਂਕਸ਼ਨ ਲਾਏ ਗਏ ਨੇ। ਤੁਸੀਂ ਸੁਣ ਰਹੇ ਸੀ ਆਪਾਂ ਅੱਜ ਦੀਆਂ ਕੁਝ ਅਹਿਮ ਖਬਰਾਂ ਤੇ ਹੁਣ ਤੁਹਾਨੂੰ ਵੈਦਰ, ਸਟਾਕ ਮਾਰਕੀਟ, ਐਕਸਚੇਂਜ ਰੇਟ ਦੀ ਜਾਣਕਾਰੀ ਦਿੰਦੇ ਹਾਂ। ਸ਼ੁਰੂਆਤ ਕਰਦੇ ਹਾਂ ਵੈਦਰ ਰਿਪੋਰਟ ਤੋਂ, ਜਿੱਥੇ ਕਿ ਸ਼ੁੱਕਰਵਾਰ ਨੂੰ ਸੈਨ ਹੋਜ਼ੇ ਦੇ ਵਿੱਚ 70 ਡਿਗਰੀ ਹਾਈ 50 ਡਿਗਰੀ ਲੋ, ਸੈਨ ਫਰਾਂਸਿਸਕੋ 'ਚ 62 ਡਿਗਰੀ ਹਾਈ 52 ਡਿਗਰੀ ਲੋ, ਸੈਕਰਾਮੈਂਟੋ 'ਚ 72 ਡਿਗਰੀ ਹਾਈ 47 ਡਿਗਰੀ ਲੋ, ਫ੍ਰੈਜ਼ਨੋ ਵਿੱਚ 78 ਡਿਗਰੀ ਹਾਈ 50 ਡਿਗਰੀ ਲੋ, ਬੇਕਰਸਫੀਲਡ ਵਿੱਚ 82 ਡਿਗਰੀ ਹਾਈ 50 ਡਿਗਰੀ ਲੋ, ਮੋਡੈਸਟੋ ਵਿੱਚ 76 ਡਿਗਰੀ ਹਾਈ 50 ਡਿਗਰੀ ਲੋ, ਯੂਬਾ ਸਿਟੀ 'ਚ 72 ਡਿਗਰੀ ਹਾਈ 48 ਡਿਗਰੀ ਲੋ, ਸਟਾਕਟਨ ਵਿੱਚ 73 ਡਿਗਰੀ ਹਾਈ 48
48 ਡਿਗਰੀ लो, लॉस एंजलस 78 डिग्री हाई 54 डिग्री लो, ट्रेसी ਵਿੱਚ 73 डिग्री हाई 48 डिग्री लो, ट्रकी ਵਿੱਚ 57 डिग्री हाई 30 डिग्री लो, 60% ਚਾਂਸ ਨੇ ਮੀਂਹ ਪੈਣ ਦੇ। ਸਾਊਥ ਲੇਕ ਟਾਹੋ ਦੇ ਵਿੱਚ 55 डिग्री हाई 29 डिग्री लो, ਰੀਨੋ ਵਿੱਚ 69 डिग्री हाई 37 डिग्री लो, ਸਿਆਟਲ ਵਾਸ਼ਿੰਗਟਨ ਚ 57 डिग्री हाई 45 डिग्री लो, 70% ਚਾਂਸ ਨੇ ਮੀਂਹ ਪੈਣ ਦੇ। ਪੋਰਟਲੈਂਡ ਓਰੇਗਨ ਚ 60 डिग्री हाई 46 डिग्री लो, ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 60 डिग्री हाई 40 डिग्री लो, ਸ਼ਿਕਾਗੋ ਇਲੀਨਾਇਸ ਦੇ ਵਿੱਚ 38 डिग्री हाई 32 डिग्री लो, ਨਿਊਯਾਰਕ ਦੇ ਵਿੱਚ 38 डिग्री हाई 25 डिग्री लो, ਵੈਨਕੂਵਰ ਕੈਨੇਡਾ ਚ 12 डिग्री हाई 6 डिग्री ਸੈਲਸੀਅਸ लो, ਕੈਲਗਰੀ ਵਿੱਚ 16 डिग्री ਸੈਲਸੀਅਸ ਹਾਈ 3 डिग्री ਸੈਲਸੀਅਸ लो, ਟੋਰਾਂਟੋ ਵਿੱਚ -3 डिग्री ਸੈਲਸੀਅਸ ਹਾਈ -6 डिग्री ਸੈਲਸੀਅਸ लो, ਵਿਨੀਪੈਗ ਵਿੱਚ 1 डिग्री ਸੈਲਸੀਅਸ ਹਾਈ -3 डिग्री ਸੈਲਸੀਅਸ लो, ਅੰਮ੍ਰਿਤਸਰ ਪੰਜਾਬ ਚ 28 डिग्री ਸੈਲਸੀਅਸ ਹਾਈ 11 डिग्री ਸੈਲਸੀਅਸ लो, ਮੈਲਬਰਨ ਆਸਟ੍ਰੇਲੀਆ ਚ 24 डिग्री ਸੈਲਸੀਅਸ ਹਾਈ 14 डिग्री ਸੈਲਸੀਅਸ लो, ਲੰਡਨ UK ਚ 6 डिग्री ਸੈਲਸੀਅਸ ਹਾਈ 0 डिग्री ਸੈਲਸੀਅਸ लो, ਬਰਲਿਨ ਜਰਮਨੀ ਚ 5 डिग्री ਸੈਲਸੀਅਸ ਹਾਈ -3 डिग्री ਸੈਲਸੀਅਸ लो, ਤੇ ਪੈਰਿਸ ਫਰਾਂਸ ਚ 6 डिग्री ਸੈਲਸੀਅਸ ਹਾਈ ਤੇ -2 डिग्री ਸੈਲਸੀਅਸ ਲੋ ਟੈਂਪਰੇਚਰ ਰਹੇਗਾ। ਤੇ ਹੁਣ ਸਟਾਕ ਮਾਰਕੀਟ ਵੱਲ ਵੱਧਦੇ ਜਾਈਏ। ਵੀਰਵਾਰ ਦੀ ਕਲੋਜ਼ਿੰਗ ਤੱਕ ਡਾਓ ਜੋਨਸ ਦੇ ਵਿੱਚ 212 ਪੁਆਇੰਟਾਂ ਦਾ ਵਾਧਾ ਹੋਇਆ, 16697 ਦੇ ਆંકੜੇ ਤੇ ਬੰਦ ਹੋਈ। ਨੈਸਡੈਕ ਦੇ ਵਿੱਚ 39 ਪੁਆਇੰਟ ਵਧੇ 4582 ਦੇ ਉੱਤੇ ਮਾਰਕੀਟ ਕਲੋਜ਼ ਹੋਈ। S&P ਦੇ ਵਿੱਚ ਵੀ 22 ਪੁਆਇੰਟਾਂ ਦਾ ਵਾਧਾ ਦੇਖਿਆ ਗਿਆ, 1951 ਤੇ ਮਾਰਕੀਟ ਕਲੋਜ਼ ਹੋਈ। ਵਿਲਸ਼ਾਇਰ 5000 ਚ 219 ਪੁਆਇੰਟ ਵਧੇ 19998 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ 68 ਰੁਪਏ 76 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ 50 ਰੁਪਏ 76 ਪੈਸੇ, ਇੱਕ ਬ੍ਰਿਟਿਸ਼ ਪਾਉਂਡ ਸਟਰਲਿੰਗ ਦੀ ਕੀਮਤ 96 ਰੁਪਏ 24 ਪੈਸੇ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ 49 ਰੁਪਏ 76 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ 46 ਰੁਪਏ 46 ਪੈਸੇ, ਇੱਕ ਸਿੰਗਾਪੁਰ ਡਾਲਰ ਦੀ ਕੀਮਤ 49 ਰੁਪਏ 13 ਪੈਸੇ, ਇੱਕ ਯੂਰੋ ਦੀ ਕੀਮਤ 76 ਰੁਪਏ 2 ਪੈਸੇ, ਇੱਕ ਬਹਿਰੀਨ ਦੇ ਦਿਨਾਰ ਦੀ ਕੀਮਤ 182 ਰੁਪਏ 38 ਪੈਸੇ, ਇੱਕ ਕੁਵੈਤ ਦੇ ਦਿਨਾਰ ਦੀ ਕੀਮਤ 228 ਰੁਪਏ 81 ਪੈਸੇ, ਇੱਕ US ਡਾਲਰ ਦੀ ਕੀਮਤ $1.35 ਕੈਨੇਡੀਅਨ ਡਾਲਰ ਰਹੀ। ਸੋਨੇ ਦਾ ਭਾਅ $1237.03 ਪ੍ਰਤੀ ਆਉਂਸ, ਚਾਂਦੀ ਦਾ ਭਾਅ $15.14 ਪ੍ਰਤੀ ਆਉਂਸ ਰਿਹਾ। ਤੇ ਸਰੋਤਿਓ, ਇੱਥੇ ਹੀ ਹੁਣ ਸਾਡਾ ਅੱਜ ਦਾ ਅਪਡੇਟ ਅਮਰੀਕਾ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਆ। ਹੁਣ ਮੈਨੂੰ ਰਾਜਕਰਮਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।